ਜ਼ਰੂਰ ਅਣਹੋਣੀ ਹੋਈ ਹੈ, ਉਸ ਨੂੰ ਕਿਡਨੈਪ ਕੀਤਾ ਗਿਆ। ਅਣਹੋਣੀ ਹੋਈ ਹੈ। ਤੋਂ ਬਾਅਦ ਉਹ ਜੋ ਵੀ ਕਹਾਣੀਆਂ ਬਣਾ ਰਹੇ ਉਹ ਸਾਰੀਆਂ ਫੇਕ ਕਹਾਣੀਆਂ। ਉਹਨਾਂ ਦੀ ਮੇਰੀ ਜਿੰਨੀ ਕੁ ਗੱਲ ਹੋ ਜਾਂਦੀ ਵੀ ਫੌਰਨ ਅਸੀਂ ਫੜ ਕੇ ਉਹਨੂੰ ਵਾਪਸ ਭੇਜਾਂਗੇ ਇੰਡੀਆ, ਪੰਜਾਬ। ਜਦੋਂ ਤੁਸੀਂ ਕਿਤੇ ਜਾ ਕੇ ਅਜ਼ਾਈਲਮ ਅਪਲਾਈ ਕਰ ਲੈਂਦੇ ਜੇ, ਵਿਆਹ ਕਰ ਲੈਂਦੇ ਜੇ, ਨਿਕਾਹ ਕਰ ਲੈਂਦੇ ਨੇ, ਉਦੋਂ ਫੌਰੀ ਤੌਰ ਤੇ ਅਦਾਲਤ 'ਤੇ ਕੇਸ ਲੱਗ ਜਾਂਦਾ। ਉਦੋਂ ਨਾ ਕੋਈ ਏਜੰਸੀ, ਨਾ ਕੋਈ ਅਦਾਰਾ, ਨਾ ਕੋਈ FIA ਕੁਛ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਅਦਾਲਤ ਦਾ ਅਗਲਾ ਫੈਸਲਾ ਨਹੀਂ ਆਉਣਾ। ਮੈਂ ਤੁਹਾਨੂੰ ਨਾ ਰੈਫਰੈਂਸ ਦੇ ਨਾਲ ਗੱਲ ਕਰਦਾ, ਸੂਰਾ ਬਕਰਾ ਕੁਰਾਨ ਪਾਕ ਦੀ, ਉਹਦੇ ਵਿੱਚ ਹੈ ਵੀ ਮਜ਼ਹਬ ਨੂੰ ਢਾਲ ਬਣਾ ਕੇ ਆਪਣੇ ਮਫਾਦ ਕਮਾਉਣਾ ਇਨਸਾਨੀਅਤ ਦੇ ਖਿਲਾਫ ਹੈ, ਸਭ ਤੋਂ ਵੱਡਾ ਜੁਰਮ ਹੈ। ਅਸਲਾਮ ਵਾਲੇਕੁਮ ਦੋਸਤੋ ਤੇ ਸਤਿ ਸ਼੍ਰੀ ਅਕਾਲ। ਮੈਂ ਨਾਸਰ ਢਿੱਲੋਂ। ਤੇ ਕੱਲ ਪਰਸੋਂ ਦਾ ਨਾ ਜਦੋਂ ਦਾ ਪਾਕਿਸਤਾਨ ਜਥਾ ਵਾਪਸ ਗਿਆ, ਇੱਕ ਬੀਬੀ ਸਰਬਜੀਤ ਕੌਰ ਆਈ ਪਾਕਿਸਤਾਨ, ਤੇ ਉਹ ਇੱਥੇ ਆ ਕੇ ਰਹਿ ਗਈ ਲੋਕੀ। ਉਹਨੇ ਵਿਆਹ ਕਰ ਲਿਆ, ਨਿਕਾਹ ਕਰ ਲਿਆ, ਤੇ ਉਹਦੇ ਤੇ ਬਹੁਤ ਸਾਰੇ ਲੋਕ ਮੈਨੂੰ ਮੈਂਸ਼ਨ ਕਰਨ ਡਏ ਸਨ ਵੀ ਉਹ, ਇੱਕ ਤਾਂ ਪਹਿਲੀ ਗੱਲ ਦੱਸਾਂ ਵੀ ਭਰਾਓ ਨਾਸਰ ਹੁਸੈਨ ਨਾ ਉਹਦਾ, ਤੇ ਮੈਂ ਨਹੀਂ। ਦੂਜੀ ਗੱਲ ਇਹ ਵੀ ਕੁਛ ਵੈਸੇ ਵੀ ਮੈਨੂੰ ਮੈਂਸ਼ਨ ਕਰਦੇ ਵੀ ਮਤਲਬ ਤੂੰ ਜਿਹੜੇ ਸਿੱਖ ਹੁੰਦੇ ਨੇ ਉੱਧਰੋਂ ਇੰਡੀਆ ਤੋਂ ਹਿੰਦੂ ਆਉਂਦੇ ਨੇ ਉਹਨਾਂ ਨਾਲ ਕਰਦਾ, ਮਤਲਬ ਵੀ ਉਹ ਤੇ ਇਸ ਤਰ੍ਹਾਂ ਹੋਇਆ। ਬਾਈ ਮੇਰੇ, ਮੈਂ ਤਾਂ ਕੋਸ਼ਿਸ਼ ਕਰਦਾ ਹੁੰਦਾ ਵੀ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਵੈਲ ਟਰੀਟ ਕਰਨਾ, ਚੰਗਾ ਉਹਨਾਂ ਨੂੰ ਪ੍ਰੋਟੋਕੋਲ ਦੇਣਾ, ਮਤਲਬ ਇਹ ਚੰਗੀ ਉਹਨਾਂ ਦੀ ਸੇਵਾ ਕਰਨੀ। ਸੋ ਇਹ ਅਸੀਂ ਉਹ ਕਰੀਦਾ। ਜੇ ਇਹ ਕਰਨਾ ਮਤਲਬ ਵੀ ਜੁਰਮ ਹੋ ਜਾਂਦਾ ਵਾ ਵੀ ਇਸ ਮੌਜੂਦ ਨੂੰ ਤੁਸੀਂ ਫਿਰ ਮੇਰੇ ਨਾਲ ਜੋੜਦੇ। ਜੇ ਬਹੁਤ ਸਾਰੇ ਦੋਸਤ ਆ ਕੇ, ਮੈਂ ਉਹਨਾਂ ਨੂੰ ਦੋਸਤ ਹੀ ਕਹਾਂਗਾ, ਕਮੈਂਟਾਂ 'ਚ ਗਾਲਾਂ ਵੀ ਕੱਢਦੇ, ਚਲੋ ਉਹਨਾਂ ਦਾ ਭਲਾ ਹੋਵੇ। ਤੇ ਆ ਇੱਕ ਵੀਡੀਓ ਪਹਿਲਾਂ ਸਾਰਿਆਂ ਨੂੰ ਵੀਡੀਓ ਪਹਿਲਾਂ ਮੈਂ ਤੁਹਾਨੂੰ ਵਿਖਾਉਣਾ। ਤੇ ਲਾਗੇ ਕਰਿਓ ਕੈਮਰਾਮੈਨ। ਸਾਡੇ ਸਿੱਖ ਕੌਮ ਦਾ ਵੀ ਅਪਮਾਨ ਹੈ, ਇਹ ਸਾਡੀਆਂ ਸਿੱਖ ਮਹਿਲਾਵਾਂ ਦਾ ਵੀ ਅਪਮਾਨ ਹੈ, ਕਿਉਂਕਿ ਸਾਡੀਆਂ ਸਿੱਖ ਬੀਬੀਆਂ ਦਾ ਬਹੁਤ ਗੌਰਵ। ਇਹਨੇ ਗਿਆ ਕੀ ਇਹ ਅੱਗੋਂ ਇਹਨੇ ਕੀ ਕਿਹਾ ਮੈਂ ਤੁਹਾਨੂੰ ਸੁਣਾਉਣਾ। ਕਿਡਨੈਪ ਕਰਨ ਤੋਂ ਇਹ ਆਇਸੋ ਸੁਣੋ। ਉਹਨਾਂ ਨੇ ਸਾਡੀਆਂ ਸਿੱਖ ਬੀਬੀਆਂ ਦਾ ਬਹੁਤ ਗੌਰਵ ਨੇ, ਉਹਨਾਂ ਨੂੰ ਇਸਲਾਮ ਕਬੂਲਨ ਕਰਨ ਦੇ ਲਈ ਬੱਚਿਆਂ ਨੂੰ ਕਤਲ ਕੀਤੇ ਗਏ, ਲੇਕਿਨ ਉਹਨਾਂ ਨੇ ਇਸਲਾਮ ਕਬੂਲ ਨਹੀਂ ਕੀਤਾ ਸੀ। ਤੇ ਉਹ ਬੀਬੀ ਦੇ ਨਾਲ ਜ਼ਰੂਰ ਅਣਹੋਣੀ ਹੋਈ ਹੈ, ਉਸ ਨੂੰ ਕਿਡਨੈਪ ਕੀਤਾ ਗਿਆ। ਅਣਹੋਣੀ ਹੋਈ ਹੈ। ਤੋਂ ਬਾਅਦ ਉਹ ਜੋ ਵੀ ਕਹਾਣੀਆਂ ਬਣਾ ਰਹੇ ਉਹ ਸਾਰੀਆਂ ਫੇਕ ਕਹਾਣੀਆਂ। ਜਿਹੜੀ ਕਨਵਰਜਨ ਹੋ ਰਹੀ ਹੈ, ਨਿੱਜੀ ਮਾਮਲਾ ਨਹੀਂ ਹੋ ਰਹੀ, ਇਹ ਪ੍ਰਲੋਭਨ ਦੇ ਨਾਲ ਜਾਂ ਡਰਾ ਧਮਕਾ ਕੇ ਹੋ ਰਿਹਾ। ਔਰ ਜਿਹੜਾ ਪ੍ਰਲੋਭਨ ਡਰਾ ਧਮਕਾ ਕੇ ਹੋਇਆ ਉਹ ਸਭ ਤੋਂ ਵੱਡਾ ਗੁਨਾਹ, ਸਭ ਤੋਂ ਵੱਡਾ ਗੈਰ ਕਾਨੂੰਨੀ, ਸਾਰਿਆਂ ਨਾਲੋਂ ਵੱਡਾ ਗੁਨਾਹ ਤੇ ਗੈਰ ਕਾਨੂੰਨੀ ਹੈ ਹੀ ਵਾਕਿਆ ਹੈ ਵਾ। ਲੇਕਿਨ ਜਿੱਥੇ ਇਹ ਭਾਈ ਸਾਹਿਬ ਕਹਿੰਦੇ ਨਾ ਵੀ ਡਰਾ ਧਮਕਾ ਕੇ, ਪਹਿਲੀ ਗੱਲ ਤਾਂ ਇਹ ਵੀ ਉਹਨੂੰ ਇੰਡੀਆ ਤੋਂ ਕਿਸ ਤਰ੍ਹਾਂ ਡਰਾ ਧਮਕਾ ਕੇ ਲੈ ਆਂਦਾ ਪਾਕਿਸਤਾਨ ਗੌਰਮੈਂਟ ਨੇ ਜਾਂ ਪਾਕਿਸਤਾਨ ਵਾਲਿਆਂ ਨੇ। ਤਾਂ ਇਹ ਵੀ ਸੋਚਣ ਦਾ ਵਿਸ਼ਾ ਵਾ ਵੀ ਜਿੱਥੇ ਇੰਨੇ ਲੋਕ ਅਪਲਾਈ ਕਰਦੇ ਨੇ, 5-5 6 ਏਜੰਸੀਜ਼ ਉਹਨੂੰ ਵੈਰੀਫਾਈ ਕਰਦੀਆਂ, ਅਤੇ ਉਹ ਕਿਵੇਂ ਕਲੀਅਰ ਹੋ ਕੇ ਫਿਰ ਆ ਗਈ ਇਕੱਲੀ। ਜਦੋਂ ਉਹਦਾ 9 ਸਾਲ ਤੋਂ ਦੱਸਦੀ ਹੈ ਵੀ ਮੇਰਾ ਰਿਲੇਸ਼ਨ ਸੀ, ਵੀਡੀਓ ਵੀ ਤੁਸੀਂ ਵੇਖੀ ਹੋਣੀ ਹੈ ਵੀ 9 ਸਾਲ ਤੋਂ ਮੈਂ ਰਿਲੇਸ਼ਨ ਦੇ ਵਿੱਚ ਸਾਂ, ਵੀ ਗੱਲਾਂ ਬਾਤਾਂ ਹੁੰਦੀਆਂ। ਫਿਰ ਉਹਦਾ ਡਾਟਾ ਚੈੱਕ ਨਹੀਂ ਹੋਇਆ, ਫਿਰ ਨੈਗਲੀਜੈਂਸੀ ਤੇ ਤੁਹਾਡੇ ਮਹਿਕਮੇ ਦੀ ਬਣਦੀ ਹੈ। ਹਾਂ, ਜਿੱਥੇ ਗੱਲ ਕਰਦੇ ਆ ਨਾ ਵੀ ਪਾਕਿਸਤਾਨ ਆ ਕੇ ਉਹਨੇ ਵਿਆਹ ਕਰਾ ਲਿਆ, ਕਿਸੇ ਨੂੰ ਵੀ ਪਤਾ ਨਹੀਂ। ਮੈਂ ਤੁਹਾਨੂੰ ਇਹ ਦੱਸਾਂ ਵੀ ਪਿਛਲੇ 2-3 ਦਿਨ ਤੋਂ ਜਿਹੜੇ, ਕਿਉਂਕਿ ਬਾਰਡਰ ਆਉਂਦੇ ਜਾਂਦੇ ਰਹੀ ਤਾਂ ਜਾਣ ਵਾਲੇ ਨੇ ਸਾਰੇ, ਮੈਂ ਪੁੱਛਣ ਦੀ ਕੋਸ਼ਿਸ਼ ਕੀਤੀ ਸੀ। ਇਸ ਵਾਰੀ ਤਾਂ ਇਸ ਤਰ੍ਹਾਂ ਸੀ ਵੀ ਸਿਕਿਉਰਿਟੀ ਇੰਨੀ ਸੀ, ਇੰਡੀਆ ਪਾਕਿਸਤਾਨ ਤੋਂ ਬਾਅਦ ਪਹਿਲੀ ਵਾਰੀ ਜਥਾ ਆਇਆ ਸੀ, ਸਿਕਿਉਰਿਟੀ ਇਸ ਤਰ੍ਹਾਂ ਸੀ ਵੀ ਮੈਂ ਵੀ ਇੱਕ ਦਿਨ ਵਾਸਤੇ ਬਮੁਸ਼ਕਿਲ ਇਜਾਜ਼ਤ ਲੈ ਕੇ ਗਿਆ ਵੀ ਸਿਵਿਲੀਅਨਸ ਨੂੰ ਵੀ ਗੁਰਦੁਆਰਾ ਸਾਹਿਬਾਨ ਜਾਣ ਦੀ ਇਜਾਜ਼ਤ ਨਹੀਂ ਸੀ, ਵੀ ਉੱਥੇ ਜਾ ਨਹੀਂ ਸਕਦੇ। ਮਤਲਬ ਵੀ ਸਿਕਿਉਰਿਟੀ ਦੇ ਗੇਟ ਜਿਹੜੇ ਆ, ਇੱਕ ਤਾਂ ਮੇਨ ਗੇਟ ਹੈ, ਉਸ ਤੋਂ ਪਿੱਛੇ 2-2, 3-3 ਗੇਟ ਬਣਾਏ ਸੀ ਵੀ ਜਿਹੜੇ ਸਿੰਧ ਤੋਂ ਲੋਕ ਆਉਂਦੇ ਜਾਂ ਲੋਕਲ ਜਾਂਦੇ ਨੇ ਉਹਨਾਂ ਦੇ ID ਕਾਰਡ ਚੈੱਕ ਕਰਦੇ ਸੀ। ਮੇਰਾ ID ਕਾਰਡ ਵੀ ਚੈੱਕ ਕੀਤਾ ਅਤੇ ਮੈਨੂੰ ਪਿੱਛੇ ਰੋਕ ਦਿੱਤਾ ਸੀ। ਅਤੇ ਮੈਂ ਸਗੋਂ ਉੱਥੇ ਖੁਸ਼ ਹੋਇਆ ਸੀ ਵੀ ਚੰਗਾ ਯਾਰ, ਸਿਕਿਉਰਿਟੀ ਦਾ ਵਧੀਆ ਕਰਨ ਦੇ ਪ੍ਰਬੰਧ, ਵੀ ਪੁਲਿਸ ਵਾਲੇ ਮਹਿਕਮੇ ਵਾਲੇ ਸਿਕਿਉਰਿਟੀ ਵਧੀਆ ਰੱਖਣ ਦੇ ਆ, ਵੀ ਸਾਡੇ ਕੋਲ ਉੱਥੋਂ ਜੀ ਆਇਆ ਕੋਈ ਖੁਦਾ ਨਾ ਖਾਸਤਾ ਐਸਾ ਵੈਸਾ ਉਹ ਮਸਲਾ ਨਾ ਹੋ ਜੇ ਅਤੇ ਪਾਕਿਸਤਾਨ ਦਾ ਇਮੇਜ ਨਾ ਸੌਰੀ ਮੈਂ ਬਿਮਾਰ ਸਾਂ ਥੋੜ੍ਹਾ ਜਿਹਾ, ਜਾਂ ਅੱਜ ਕੋਲ ਥੋੜ੍ਹਾ ਜਿਹਾ ਠੀਕ ਹੋਇਆ, ਅਤੇ ਕੋਈ ਮਸਲਾ ਮਸੈਲ ਨਾ ਬਣ ਜੇ, ਅਤੇ ਉਹ ਬਿਹਤਰ ਕਰਨ ਦੇ ਸੀ। ਮੈਂ ਇਹਨਾਂ ਨੂੰ ਐਪਰੀਸ਼ੀਏਟ ਵੀ ਕੀਤਾ। ਫਿਰ ਉਹ ਅਸੀਂ ਕਿਸੇ ਮਤਲਬ ਉਹ ਕਾਰਡ ਜੇ ਬਣਦੇ ਨੇ, ਉਹ ਬਣਵਾ ਕੇ ਜਿਹੜੀ ਸਾਡੀ ਸਿਕਿਉਰਿਟੀ ਬ੍ਰਾਂਚ ਹੁੰਦੀ ਆ ਉੱਥੋਂ ਬਣਵਾਗੇ। ਫਿਰ ਅਸੀਂ ਅੰਦਰ ਗਏ ਇੱਕ ਦਿਨ ਵਾਸਤੇ। ਸਿਵਿਲੀਅਨਸ ਨੂੰ ਜਾਣ ਦੀ ਇਜਾਜ਼ਤ ਵੀ ਨਹੀਂ ਸੀ, ਇਸ ਵਾਸਤੇ ਵੀ ਬਹੁਤੀ ਇੰਟਰੈਕਸ਼ਨ ਵੀ ਇਸ ਵਾਰੀ ਜਿਹੜੇ ਯਾਤਰੀ ਉਹਨਾਂ ਨਾਲ ਨਹੀਂ ਹੋ ਸਕੀ। ਉੱਥੇ ਜਿਵੇਂ ਇਹ ਭਾਈ ਸਾਹਿਬ ਕਹਿੰਦੇ ਨੇ, ਬਿਲਕੁਲ ਸਰਾਸਰ ਝੂਠ ਅਤੇ ਗਲਤ ਇਹਨਾਂ ਨੇ ਗੱਲ ਕਹੀ ਆ।
ਪਾਕਿਸਤਾਨ ਗਵਰਨਮੈਂਟ ਜਿੱਦਣ ਦਾ ਜਥਾ ਵਾਪਸ ਗਿਆ, ਮੇਰੀ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਸੀ ਵਕਤਨ ਫਵਕਤਨ, ਮਤਲਬ ਜਿਹੜੇ ਬਾਰਡਰ 'ਤੇ ਨੇ ਉਹ ਉਦਣ ਦੇ ਆਪ ਬਹੁਤ ਪਰੇਸ਼ਾਨ ਨੇ ਤੇ ਲੱਭਣ ਦੀ ਕੋਸ਼ਿਸ਼ ਕਰਨ ਦੇ ਨੇ। ਤੇ ਜਿਹੜੇ ਭਾਈ ਸਾਹਿਬ ਨਾਲ ਵਿਆਹ ਕੀਤਾ, ਜਿਹਦਾ ਨਿਕਾਹ ਕੀਤਾ, ਤੇ ਉਹ ਨਾਸਰ ਹੁਸੈਨ ਨਾਮ ਦਾ ਇੱਕ ਕੌਮ ਕੋਈ ਵੀ ਹੋਵੇ, ਲੇਕਿਨ ਉਹ ਹੈਗਾ ਨਾਈ ਗੋਤ ਹੈ ਉਹਨਾਂ ਦੀ, ਤੇ ਮੈਨੂੰ ਜਿੰਨਾ ਪਤਾ ਲੱਗਾ। ਤੇ ਉਸ ਤੋਂ ਬਾਅਦ ਕੋਸ਼ਿਸ਼ ਸਨ, ਉਹਨਾਂ ਨੇ ਉਹਨਾਂ ਨੂੰ ਫੜ ਵੀ ਲਿਆ, ਮਤਲਬ ਜਿਹੜਾ ਮੁੰਡਾ ਵਾ, ਜਿਹੜੀ ਬੀਬੀ ਆ ਉਹ ਹਲੇ ਤੱਕ ਪਰਸੋਂ ਤੱਕ ਨਹੀਂ ਸੀ ਉਹਨਾਂ ਨੂੰ ਲੱਭੀ, ਸ਼ਾਇਦ ਉਹਨੂੰ ਵੀ ਫੜ ਲਿਆ ਹੋਵੇ। ਸੋ ਉਹਨਾਂ ਦੀ ਮੇਰੀ ਜਿੰਨੀ ਕੁ ਗੱਲ ਹੋ ਜਾਂਦੀ ਵੀ ਫੌਰਨ ਅਸੀਂ ਫੜ ਕੇ ਉਹਨੂੰ ਵਾਪਸ ਭੇਜਾਂਗੇ ਇੰਡੀਆ, ਪੰਜਾਬ ਵਾਪਸ ਭੇਜਾਂਗੇ, ਤਾਂ ਕਿ ਜਿਹੜੀਆਂ ਗਲਤ ਅਫਵਾਹਾਂ ਵੇ ਨਾ ਉਹ ਬਹੁਤੀ ਗਰਦਿਸ਼ ਨਾ ਕਰਨ। ਲੇਕਿਨ ਇੱਥੇ ਮਸਲਾ ਇਹ ਹੁੰਦਾ ਵਾ ਵੀ ਜਦੋਂ ਤੁਸੀਂ ਕਿਤੇ ਜਾ ਕੇ ਅਜ਼ਾਈਲਮ ਅਪਲਾਈ ਕਰ ਲੈਂਦੇ ਜੇ, ਵਿਆਹ ਕਰ ਲੈਂਦੇ ਜੇ, ਨਿਕਾਹ ਕਰ ਲੈਂਦੇ ਨੇ, ਉਦੋਂ ਫੌਰੀ ਤੌਰ 'ਤੇ ਅਦਾਲਤ 'ਤੇ ਕੇਸ ਲੱਗ ਜਾਂਦਾ। ਉਦੋਂ ਨਾ ਕੋਈ ਏਜੰਸੀ, ਨਾ ਕੋਈ ਅਦਾਰਾ, ਨਾ ਕੋਈ FIA ਕੁਛ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਅਦਾਲਤ ਦਾ ਅਗਲਾ ਫੈਸਲਾ ਨਹੀਂ ਆਉਣਾ। ਅਦਾਲਤ ਦਾ ਫੈਸਲਾ, ਉਹਨਾਂ ਨੇ ਵਿਆਹ ਕੀਤਾ, ਉਹਨੇ ਇੱਕ ਹੋਰ ਭਾਈ ਸਾਹਿਬ ਆਉਂਦੇ ਸੀ ਵੀ ਉਹਨਾਂ ਨੇ ਲਿਖਿਆ ਬਹੁਤ ਸਾਰੇ ਚੈਨਲਾਂ ਨੇ ਫੇਕ ਨਿਊਜ਼ ਵੀ ਫੋਰਸਫੁਲੀ ਕਨਵਰਜਨ ਕਰਵਾ ਲਈ ਗਈ ਹੈ। ਉਹ ਮੈਨੂੰ ਇਹ ਦੱਸੋ ਵੀ ਕਿਹੜਾ ਦੌਰ ਚੱਲਦਾ ਕੋਈ ਫੋਰਸਫੁਲੀ ਕੁਛ ਹੋ ਸਕਦਾ? ਗੁਰਦੁਆਰਾ ਸਾਹਿਬ ਉਹ ਆਈ ਹੈ, ਗੁਰਦੁਆਰਾ ਸਾਹਿਬ ਸਾਡੇ ਵਰਗਿਆਂ ਨੂੰ ਜਾਣ ਦੀ ਇਜਾਜ਼ਤ ਨਹੀਂ, ਵੀ ਮਤਲਬ ਵੀ ਸਾਡੇ ਵਰਗਿਆਂ ਦਾ ਮਤਲਬ ਵੀ ਅਸੀਂ ਥੋੜ੍ਹੇ ਜਿਹੇ ਨਾਊਨ ਨੇ ਲੋਕ ਜਾਣਦੇ ਨੇ। ਉੱਥੇ ਕੋਈ ਹੋਰ ਬੰਦਾ ਬਾਹਰੋਂ ਕਿਸ ਤਰ੍ਹਾਂ ਆ ਜਾਊਗਾ? ਉਹ 3-4 ਸਿਕਿਉਰਿਟੀ ਦੇ ਬਣਾਏ ਨੇ ਗੇਟ, ਉਹਨਾਂ 'ਚੋਂ ਲੰਘ ਕੇ ਆ ਕੇ ਉਹਨੂੰ ਕਿਡਨੈਪ ਕਰਕੇ ਕਿਵੇਂ ਲੈ ਜਾਊਗਾ? ਇਹ ਸਰਾਸਰ ਝੂਠੀਆਂ ਤੇ ਅਫਵਾਹਾਂ ਨੇ। ਹਾਂ, ਉਹਨਾਂ ਦੀ 9 ਸਾਲ ਤੋਂ ਗੱਲ ਚੱਲਦੀ ਸੀ, ਆਪਸੀ ਰਾਬਤੇ ਜੇ ਸਨ। ਜਿੱਦਣ ਫਿਰ ਨਗਰ ਕੀਰਤਨ ਸੀ, ਉਹ ਨਗਰ ਕੀਰਤਨ ਜਦੋਂ ਹੁੰਦਾ ਸਾਰੇ ਲੋਕ ਬਾਹਰ ਜਾਂਦੇ ਨੇ, ਪੂਰੇ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਨਗਰ ਕੀਰਤਨ ਜਾਂਦਾ, ਤੇ ਉਹ ਨਾਲ ਸਾਰੇ ਚੱਲ ਕੇ ਜਾਂਦੇ। ਉੱਥੋਂ ਗਾਇਬ ਹੋ ਗਈ, ਤੇ ਕਿਉਂਕਿ ਉਹਦੇ ਮਨ 'ਚ ਅੱਗੇ ਹੀ ਚੋਰ ਸੀ। ਸੋ ਉਹ ਚੋਰ ਜਿਹੜਾ ਵਾ ਉਹ ਬਦਨਾਮ ਕਰ ਗਿਆ ਦੋਵਾਂ ਮੁਲਕਾਂ ਦੇ ਤਲਕਾਤ ਨੂੰ ਵੀ, ਉਹਨਾਂ ਨੂੰ ਖਰਾਬ ਕਰ ਗਿਆ ਦੋਵਾਂ ਮੁਲਕਾਂ ਦੇ। ਹੋਰ ਮਜ਼ੀਦ ਜਿਹੜੇ ਅੱਗੇ ਤਲਕਾਤ ਸਨ ਉਹ ਤੋਂ ਵੀ ਅੱਗੇ ਅਗਲੇ ਲੈਵਲ ਤੱਕ ਲੈ ਗਿਆ, ਤੇ ਉਹ ਆਪਣੇ ਮਕਸਦ 'ਚ ਕਾਮਯਾਬ ਹੋ ਗਏ। ਲੇਕਿਨ ਉਹ ਨਫ਼ਰਤ ਦਾ ਬਹੁਤ ਸਾਰਾ ਵੱਡਾ ਇੱਕ ਏਜੰਡਾ ਬਣਾਉਣ ਦੇ ਵਿੱਚ ਕਾਮਯਾਬ ਹੋ ਗਏ। ਤੇ ਕੁਛ ਲੋਕ ਇਹ ਚਾਹੁੰਦੇ ਵੀ ਸਨ ਵੀ ਨਫ਼ਰਤ ਜਿਹੜੀ ਆ ਹੋਰ ਫੈਲੇ, ਲੋਕਾਂ ਦੇ ਵਿੱਚ ਇੰਤਸ਼ਾਰ ਫੈਲੇ, ਤੇ ਉਹ ਫੈਲਾਉਣ 'ਚ ਮੈਨੂੰ ਲੱਗਦਾ ਉਹ ਲੋਕ ਵੀ ਕਾਮਯਾਬ ਹੋਏ। ਜਦੋਂ ਹੈਗੇ ਆਂਦੇ ਵੀ ਡਿਵੋਰਸੀ ਸੀ ਵੀ 2024 'ਚ ਉਹਦਾ ਮੈਂ ਪਾਸਪੋਰਟ ਲਾਉਂਦਾ, ਮੇਰੇ ਕੋਲ ਵੀ ਪਾਸਪੋਰਟ ਆਇਆ, 2024 'ਚ ਉਹਦਾ ਪਾਸਪੋਰਟ ਬਣਿਆ। ਤੇ ਉਹ ਜ਼ਾਹਰੀ ਗੱਲ ਹੈ, ਸਾਡੇ ਤਾਂ ਇੱਥੇ ਇੰਨਾ ਨਹੀਂ ਹੁੰਦਾ, ਤੁਹਾਡੇ ਵਾਲੇ ਬੰਨੇ ਬਹੁਤ ਉਹਦੀ ਵੈਰੀਫਿਕੇਸ਼ਨ ਹੁੰਦੀ ਆ ਵੀ ਕਿਸ ਤਰ੍ਹਾਂ ਪਾਸਪੋਰਟ ਬਣਦਾ। ਉਹ ਕਾਫੀ ਸਾਰੇ ਏਜੰਸੀਜ਼ ਜਿਹੜੀਆਂ ਉਹਨੂੰ ਵੈਰੀਫਾਈ ਕਰਦੀਆਂ। ਫਿਰ ਜਦੋਂ ਜਥਾ ਆਉਂਦਾ ਉਦੋਂ ਬਹੁਤ ਸਾਰੀਆਂ ਏਜੰਸੀਜ਼ ਉਹਨੂੰ ਵੈਰੀਫਾਈ ਕਰਦੀਆਂ। ਹਾਂ, ਉੱਥੇ ਮੈਂ ਇੱਕ ਦੋ ਹੋਰ ਸਾਡੇ ਪਿਆਰੇ ਜਰਨਲਿਸਟ ਨੇ ਉਹਨਾਂ ਦੀ ਗੱਲ ਸੁਣਨ ਡਿਆ ਕਿ ਇਹ ਕੋਈ ਵੀ ਕਿਤੇ ਵੀ ਵਿਆਹ ਕਰ ਸਕਦਾ, ਨਿਕਾਹ ਕਰ ਸਕਦਾ, ਲੇਕਿਨ ਉਹਦਾ ਢੰਗ, ਉਹਦਾ ਤਰੀਕਾ ਉਹ ਹੋਰ ਹੋਣਾ ਚਾਹੀਦਾ। ਇਹ ਜਿਹੜਾ ਢੰਗ ਆ, ਇਹ ਤਰੀਕਾ ਵਾ, ਬਿਲਕੁਲ ਗਲਤ ਆ, ਬਿਲਕੁਲ ਠੀਕ ਨਹੀਂ ਹੈ। ਇਹ ਐਕਸਰਸਾਈਜ਼ ਹੋਣੀ ਨਹੀਂ ਚਾਹੀਦੀ। ਮੈਂ ਤੁਹਾਨੂੰ ਨਾ ਰੈਫਰੈਂਸ ਦੇ ਨਾਲ ਗੱਲ ਕਰਦਾ, ਸੂਰਾ ਬਕਰਾ ਕੁਰਾਨ ਪਾਕ ਦੀ, ਉਹਦੇ ਵਿੱਚ ਆ ਵੀ ਮਜ਼ਹਬ ਨੂੰ ਢਾਲ ਬਣਾ ਕੇ ਆਪਣੇ ਮਫਾਦ ਕਮਾਉਣਾ ਇਨਸਾਨੀਅਤ ਦੇ ਖਿਲਾਫ ਹੈ, ਸਭ ਤੋਂ ਵੱਡਾ ਜੁਰਮ ਹੈ। ਫਿਰ ਉੱਥੇ ਹੀ ਜਦੋਂ ਆਪਾਂ ਗੱਲ ਕਰਦੇ ਹਾਂ, ਜੇ ਮੈਂ ਰੈਫਰੈਂਸ ਦੀ ਗੱਲ ਕਰਾਂ, ਤੇ ਗ੍ਰੰਥ ਸਾਹਿਬ ਦੇ ਵਿੱਚ ਵੀ ਸਾਫ਼ ਲਿਖਿਆ ਵੀ ਆਪਣੇ ਫਾਇਦੇ ਵਾਸਤੇ ਮਜ਼ਹਬ ਨੂੰ ਢਾਲ ਬਣਾਉਣਾ, ਮੇਲ ਕਰਨਾ। ਗੁਰੂ ਗ੍ਰੰਥ ਸਾਹਿਬ ਵਿੱਚ ਪਖੰਡੇ ਲਾਲਚੀ ਦੀ ਸਖਤ ਮਜ਼ੰਮਤ ਕੀਤੀ ਗਈ ਹੈ। ਸੋ ਇਹ ਮਜ਼ਹਬਾਂ ਦੇ ਵਿੱਚ ਹੈ ਹੀ ਨਹੀਂ, ਨਾ ਤੇ ਉਹਨੂੰ ਇਸਲਾਮ ਦਾ ਪਤਾ ਵੀ ਇਸਲਾਮ ਕੀ ਹੈ, ਨਾ ਸਾਡੇ ਵਾਲਾ ਜਿਹੜਾ ਇੱਧਰ ਵਾਲਾ ਸੀ, ਨਾ ਉਹਨੂੰ ਪਤਾ ਵੀ ਸਿੱਖ ਮਜ਼ਹਬ ਕੀ ਹੈ। ਉਹਨਾਂ ਨੇ ਮਜ਼ਹਬ ਨੂੰ ਢਾਲ ਬਣਾਇਆ, ਢਾਲ ਬਣਾ ਕੇ ਤੇ ਉਹਨਾਂ ਨੇ ਆਪਣਾ ਫਾਇਦਾ ਚੱਕਿਆ। ਉਹਨਾਂ ਨੇ ਨੁਕਸਾਨ ਕੀਤਾ ਵਾ, ਦੋਵਾਂ ਪਾਸਿਆਂ ਦਾ ਕੀਤਾ ਵਾ। ਕਈ ਲੋਕ ਮਤਲਬ ਖੁਸ਼ ਹੁੰਦੇ ਆ ਵੀ ਉਹਨੇ ਸਾਡੇ ਵਾਲੇ ਪਾਸਿਓਂ ਵੀ ਉਹ ਮੁਸਲਮਾਨ ਹੋ ਗਈ, ਅਲਹਮਦੁਲਿਲਾ, ਚਲੋ ਅਲਹਮਦੁਲਿਲਾ ਜੀ, ਚੰਗਾ ਮੁਸਲਮਾਨ ਹੋ ਗਈ। ਲੇਕਿਨ ਇਹ ਵੇਖੋ ਵੀ ਉਹਨੇ ਇਸਲਾਮ ਕਬੂਲ ਕਿਵੇਂ ਕੀਤਾ, ਉਹਨੂੰ ਇਸਲਾਮ ਦਾ ਪਤਾ ਕੀ ਆ। ਤੁਸੀਂ ਅੱਜ ਇੰਨੇ ਦਿਨ ਹੋ ਗਏ, ਹੁਣ ਉਹਦੇ ਕੋਲ 2 ਕਲਮੇ ਸੁਣ ਲਓ, ਉਹਨੂੰ ਕਲਮਾ ਨਹੀਂ ਆਉਂਦਾ ਹੋਊਗਾ। ਜਿਹਨੇ ਮਤਲਬ ਉਹ ਕੀਤਾ ਵਾ, ਉਹਦੇ ਨਾਲ ਵਿਆਹ ਕੀਤਾ ਵਾ, ਉਹ ਇਹ ਸਾਰੇ ਦਾ ਸਾਰਾ ਲਾਲਚ ਦਾ ਐਲੀਮੈਂਟ ਹੈ। ਸੋ ਮੈਂ ਇਹਨਾਂ ਨਾਲ ਵੀ ਇਹ ਬੜੀ ਵੱਡੀ ਬੇਵਕੂਫੀ ਆ ਵੀ ਤੁਸੀਂ ਜਦੋਂ ਕਿਸੇ ਵੀ ਮਜ਼ਹਬ ਨੂੰ ਉਹਨੂੰ ਢਾਲ ਬਣਾ ਕੇ ਇਸ ਤਰ੍ਹਾਂ ਦਾ ਕੰਮ ਕਰਦੇ, ਤੁਸੀਂ ਉਹਨਾਂ ਮਜ਼ਾਹਿਬ ਨੂੰ ਵੀ ਬਦਨਾਮ ਕਰਦੇ ਜੇ। ਸਾਡੇ ਮਜ਼ਹਬ ਇਸਲਾਮ ਦੇ ਵਿੱਚ ਤਾਂ ਇੱਦਾਂ ਦਾ ਬਿਲਕੁਲ ਨਹੀਂ ਹੈ ਵੀ ਤੁਸੀਂ ਕਿਸੇ ਨੂੰ ਫੋਰਸਫੁਲੀ ਕਰੋ ਜਾਂ ਲਾਲਚ ਦਵਾ ਕੇ ਉਹਦੇ ਨਾਲ ਵਿਆਹ ਕਰ ਲਓ। ਮਤਲਬ ਉਹਦਾ ਫਿਰ ਕੀ ਕਹਿੰਦੇ ਵੀ ਕਿਸੇ ਦਾ ਦਿਲ ਦਿਖਾਉਣਾ ਵੀ ਮਤਲਬ 'ਚ ਵੀ ਬਹੁਤ ਵੱਡਾ ਜੁਰਮ ਆ, ਗੁਨਾਹ ਆ। ਫਿਰ ਤੁਸੀਂ ਇੰਨੀ ਵੱਡੀ ਕਮਿਊਨਿਟੀ ਦਾ ਦਿਲ ਦਿਖਾਉਂਦੇ ਜੇ, ਮਤਲਬ ਜਿਹੜੀ ਉੱਧਰ ਇੰਨੇ ਲੋਕ ਰਹਿੰਦੇ ਨੇ। ਹਾਂ, ਜਿੱਥੇ ਵਿਆਹਾਂ ਦੀ ਗੱਲ ਆ, ਵਿਆਹਾਂ ਦੀ ਗੱਲ ਕਰਦੇ ਹਾਂ ਆਪਾਂ ਵੀ ਮੈਨੂੰ ਜਿੰਨਾ ਪਤਾ ਵਾ
ਮੇਰੇ ਨਾਲ ਜਿੰਨੇ ਲੋਕ ਕੰਟੈਕਟ ਕਰਦੇ ਆ, ਕੋਈ ਇੱਧਰ ਦੀਆਂ ਕੁੜੀਆਂ ਉੱਧਰ ਆਉਂਦੀਆਂ ਪਿਆਰ ਕਰਦੀਆਂ, ਕੋਈ ਉੱਧਰ ਦੇ ਮੁੰਡੇ ਇੱਧਰ, ਇਸੇ ਤਰ੍ਹਾਂ ਹੀ ਬਾਹਰ UAE ਦੇ ਵਿੱਚ, ਸਾਊਦੀਆ, ਫਿਰ ਇੰਗਲੈਂਡ, ਕੈਨੇਡਾ। ਮੈਂ ਹੁਣ ਯੂਰਪ ਗਿਆ ਵਾਂ ਅਤੇ ਉੱਥੇ ਮਤਲਬ ਸਾਡੇ ਪਾਕਿਸਤਾਨੀ ਕੁੜੀ ਉਹਦੇ ਸਿੱਖ ਨਾਲ ਕਰਵਾਇਆ ਵੀ ਬਾਹਰ ਇਹ ਸਾਰੇ ਕਰਾਉਂਦੇ ਨੇ, ਕਾਲਿਆਂ ਨਾਲ ਕਰਾਉਂਦੇ ਨੇ, ਗੋਰਿਆਂ ਨਾਲ ਕਰਾਉਂਦੇ ਨੇ, ਦੋਵਾਂ ਪਾਸੇ ਵਾਲੇ, ਉੱਥੇ ਕੋਈ ਮਸਲਾ ਨਹੀਂ ਹੁੰਦਾ। ਜਦੋਂ ਗੱਲ ਇੰਡੀਆ ਪਾਕਿਸਤਾਨ ਦੀ ਆਉਂਦੀ ਆ, ਇੱਥੇ ਮਸਲੇ ਬੜੇ ਪੈਦਾ ਹੁੰਦੇ ਨੇ। ਲੇਕਿਨ ਮਸਲੇ ਵੀ ਕਿਉਂ ਪੈਦਾ ਹੁੰਦੇ ਨੇ, ਉਹ ਹੋਣ ਕਰਨ ਕੋਈ ਪ੍ਰੋਬਲਮ ਨਹੀਂ ਹੈ। ਲੇਕਿਨ ਤੁਸੀਂ ਜਿਹੜਾ ਰਸਤਾ ਚੂਜ਼ ਕੀਤਾ ਵੀ ਜਿਹੜੇ ਯਾਤਰੀ ਆਉਂਦੇ ਨੇ ਉਹਨਾਂ ਦਾ ਲਿਬਾਦਾ ਓੜ ਕੇ, ਉਹਨਾਂ ਦਾ ਰੰਗ ਓੜ ਕੇ, ਇੱਧਰ ਵਾਲੇ ਨੇ ਵੀ ਅਤੇ ਉੱਧਰ ਵਾਲਿਆਂ ਨੂੰ ਵੀ, ਜ਼ਾਹਰੀ ਗੱਲ ਹੈ ਪਲੈਨਿੰਗ ਹੋਈ ਹੈ ਅਤੇ ਉਹਨਾਂ ਕੀਤਾ, ਅਤੇ ਉਹ ਇੱਧਰ ਆ ਕੇ ਉਹਨੇ ਵਿਆਹ ਕਰਾ ਲਿਆ। ਹੁਣ ਅੱਗੇ ਆਉਣ ਵਾਲੇ ਜਿਹੜੇ ਜਥੇ, ਅੱਗੇ ਆਉਣ ਵਾਲੇ ਜਿਹੜੇ ਲੋਕ ਹੋਣਗੇ, ਉਹਨਾਂ ਵਾਸਤੇ ਕਿੰਨਾ ਸਖਤ ਹੋਊਗਾ, ਕਿੰਨਾ ਔਖਾ ਹੋਊਗਾ। ਜਿਹੜੇ ਯੰਗ ਲੋਕ ਜਨਰੇਸ਼ਨ ਨੇ, ਵੈਸੇ ਤਾਂ ਯੰਗ ਵੀ ਨਹੀਂ, 48 ਸਾਲਾਂ ਦੀ ਹੈ, ਅਤੇ ਉਹ ਦੂਜਾ ਜਿਹੜਾ ਉਹ ਵੀ ਕਾਲੂ ਜਿਹਾ, ਬਸ ਇੱਦਾਂ ਹੀ ਹੈ। ਅਤੇ ਜਿਹੜੇ ਯੰਗ ਲੋਕ ਆਉਣਗੇ ਉਹਨਾਂ ਵਾਸਤੇ ਕਿੰਨੀਆਂ ਪ੍ਰੋਬਲਮਸ ਹੋਣਗੀਆਂ, ਵੀ ਕੱਲ੍ਹ ਨੂੰ ਕਿੰਨੀ ਉਹਨਾਂ ਦੀ ਸਕਰੂਟਨੀ ਹੋਊਗੀ, ਅਤੇ ਉਹਨਾਂ ਨੂੰ ਕਿਸ ਤਰ੍ਹਾਂ ਵੀਜ਼ਾ ਅਲਾਓ ਕਰਨਗੇ। ਮੈਨੂੰ ਲੱਗਦਾ ਉਹ ਵੀ ਫਿਰ ਥੋੜ੍ਹਾ ਜਿਹਾ ਉਹਨਾਂ ਵਾਸਤੇ ਵੀ ਉਹਨਾਂ ਮੁਸ਼ਕਿਲ ਵੀ ਬਣਾਈ ਹੈ। ਅਤੇ ਜਿੱਥੇ ਆਸਾਨੀਆਂ ਹੋਣ ਜਾ ਰਹੀਆਂ ਸਨ, ਵੀ ਬਾਰਡਰ ਖੁੱਲ੍ਹਣ ਦੀ ਗੱਲ ਹੋਣ ਡਈ ਸੀ ਵੀ ਜਿਹੜੇ ਫੋਰਨਰਸ ਨੇ ਉਹ ਆਉਣ, ਦੂਜੇ ਜਿਹੜੇ ਕਰਤਾਰਪੁਰ ਸਾਹਿਬ ਆ ਉਹ ਖੁੱਲ੍ਹੇ, ਸੋ ਉਹਦੇ 'ਤੇ ਵੀ ਸਵਾਲੀਆ ਨਿਸ਼ਾਨ ਆ। ਉਹਦੇ 'ਤੇ ਵੀ ਥੋੜ੍ਹਾ ਜਿਹਾ ਉਹ ਆਵਾਜ਼ ਦੱਬ ਗਈ ਵੀ ਇਹਨਾਂ ਦੀ ਵਜ੍ਹਾ ਨਾਲ, ਇਹਨਾਂ ਦੇ ਉਹ ਇਸ ਮਾੜੇ ਕੰਮ ਦੀ ਵਜ੍ਹਾ ਨਾਲ। ਸੋ ਮੈਂ ਦੱਸਣਾ ਇਹ ਚਾਹਾਂਗਾ ਵੀ ਜਿੱਥੇ ਮੇਰੀ ਗੱਲ, ਕਿਉਂਕਿ ਬਾਰਡਰ ਜਾਂਦੇ ਰਹੀ ਤਾਂ ਗੱਲ ਹੁੰਦੀ ਆ, ਪਾਕਿਸਤਾਨ ਜਿਹੜੇ ਮਹਿਕਮੇ ਨੇ ਉਹਨਾਂ ਦੀ ਭਰਪੂਰ ਕੋਸ਼ਿਸ਼ ਸੀ ਵੀ ਇਹਨਾਂ ਨੂੰ ਜਲਦ ਤੋਂ ਜਲਦ ਇੱਕ ਨੂੰ ਤਾਂ ਗ੍ਰਿਫਤਾਰ ਕਰ ਲਿਆ ਸੀ ਕਰਕੇ, ਅਤੇ ਇਹਨਾਂ ਨੂੰ ਵਾਪਸ ਉਹਦੇ ਮੁਲਕ ਭੇਜਿਆ ਜਾਵੇ। ਲੇਕਿਨ ਹੁਣ ਅੱਗੋਂ ਇਹ ਨਹੀਂ ਪਤਾ ਵੀ, ਜ਼ਾਹਰੀ ਗੱਲ ਆ। ਹਾਂ, ਉੱਥੇ ਇੱਕ ਹੋਰ ਗੱਲ ਵੀ ਜਿਹੜੇ ਆਉਂਦੇ ਨਾ ਵੀ ਉਹ ਮੌਲਵੀ ਸਾਹਿਬ ਨਕਾਬ ਲਾਉਂਦੇ, ਮੌਲਵੀ ਸਾਹਿਬ ਨਹੀਂ ਸਨ, ਉਹ ਵਕੀਲ ਭਾਈ ਸਾਹਿਬ ਸਨ, ਅਤੇ ਵਕੀਲ ਹੋਣੀ ਨਾ ਉਹਨਾਂ ਨੇ ਕੋਰਟ ਮੈਰਿਜ ਜਿਹੜੀ ਆ ਉਹਨਾਂ ਦੀ ਕਰਵਾਈ ਆ। ਹਾਂ, ਉਹਨੇ ਮਜ਼ਹਬ ਜਿਹੜਾ ਕਲਮਾ ਪੜ੍ਹਿਆ ਉਹਦਾ ਸਰਟੀਫਿਕੇਟ ਲਿਆ ਉਹ ਕਿਸੇ ਹੋਰ ਜਗ੍ਹਾ ਤੋਂ, ਮਤਲਬ ਕਿਸੇ ਮੌਲਵੀ ਕੋਲ ਲਿਆ। ਸੋ ਇਹਦੇ ਲਈ ਲੀਗਲ ਸਟੇਟਸ ਹੋਣਾ ਜ਼ਰੂਰੀ ਹੈ ਵੀ ਜਦੋਂ ਤੁਸੀਂ ਇੱਥੇ ਆ ਕੇ ਕੋਰਟ ਮੈਰਿਜ ਕਰਦੇ ਜੇ। ਸੋ ਇੱਥੇ ਉਹਨੇ ਆ ਕੇ ਕੋਰਟ ਮੈਰਿਜ ਕੀਤੀ, ਉਹ ਮੌਲਵੀ ਸਾਹਿਬ ਨੇ ਸਨ, ਅਤੇ ਜੇ ਕੋਰਟ ਮੈਰਿਜ ਕੀਤੀ ਆ ਅਤੇ ਫਿਰ ਜ਼ਾਹਰੀ ਗੱਲ ਹੈ ਉਹਨਾਂ ਨੇ ਪ੍ਰੋਟੈਕਸ਼ਨ ਲਈ ਆਪਣੀ ਪਾਈ ਵੀ ਹੋਏਗੀ, ਪਟੀਸ਼ਨ ਵੀ ਪਾਈ ਹੋਏਗੀ। ਜੇ ਉਹਨਾਂ ਨੇ ਪ੍ਰੋਟੈਕਸ਼ਨ ਲਈ ਪਟੀਸ਼ਨ ਪਾਈ ਹੋਈ ਅਤੇ ਉੱਥੇ ਅਦਾਰੇ ਵੀ ਕੁਛ ਨਹੀਂ ਕਰ ਸਕਦੇ, ਮਹਿਕਮੇ ਵੀ ਕੁਛ ਨਹੀਂ ਕਰ ਸਕਦੇ ਵੀ ਉਹਨੂੰ ਉਹਦੇ ਵਾਪਸ ਮੁਲਕ ਭੇਜਿਆ ਜਾਵੇ। ਹਾਂ, ਮੈਂ ਇਹ ਗੱਲ ਜ਼ਰੂਰ ਕਹਾਂਗਾ ਵੀ ਇਹਨਾਂ ਅਫਵਾਹਾਂ ਜਿਹੜੀਆਂ ਨੇ ਇਹਨਾਂ 'ਤੇ ਕੰਨ ਨਹੀਂ ਧਰਨੇ ਚਾਹੀਦੇ ਵੀ ਉਹਨੂੰ ਫੋਰਸਿਬਲੀ ਕਰ ਲਿਆ, ਕਨਵਰਟ ਕਰ ਲਿਆ, ਮਤਲਬ ਉਹ ਕਿਡਨੈਪ ਕਰ ਲਿਆ। ਇਹ ਕਿੱਡੀ ਗਲਤ ਅਤੇ ਮਾੜੀ ਗੱਲ ਹੈ। ਇਸ ਤਰ੍ਹਾਂ ਹੋ ਸਕਦਾ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਵੀ ਇੰਨੀ ਸਿਕਿਉਰਿਟੀ ਦੇ ਵਿੱਚੋਂ ਉਹ ਆ ਕੇ ਉਹਨੂੰ ਕਿਡਨੈਪ ਕਰਕੇ ਲੈ ਜਾਏ। ਸੋ ਇਹ ਮੇਰਾ ਨੈਰੇਟਿਵ, ਮਤਲਬ ਮੇਰਾ ਜਿਹੜਾ ਸੋਚਣਾ, ਉਹ ਮੇਰਾ ਸੋਚਣਾ ਇਹ ਵਾ ਵੀ ਤੁਸੀਂ ਇਹਨੂੰ ਸਹੀ ਢੰਗ ਦੇ ਨਾਲ ਸੋਚੋ। ਹਾਂ, ਕੱਲ੍ਹ ਨੂੰ ਇਹਨਾਂ ਦੀ ਸਕਰੂਟਨੀ ਜ਼ਰੂਰ ਕਰੋ, ਕੋਈ ਇੱਦਾਂ ਦਾ ਕੇਸ ਆਵੇ ਨਾ, ਉਹਨਾਂ ਦਾ ਡਾਟਾ ਜ਼ਰੂਰ ਚੈੱਕ ਕਰੋ। ਮਤਲਬ ਕੋਈ ਇਸ ਨੀਅਤ ਤਾਂ ਨਹੀਂ ਆਉਣ ਡਿਆ। ਹਾਂ, ਜਿਹਨੇ ਵਿਆਹ ਕਰਾਉਣਾ ਉਹਦੇ ਲਈ 100 ਰਾਹ ਨੇ, ਵੈਸੇ ਵੀਜ਼ਾ ਲਵਾ ਕੇ ਆ ਜਾਓ, ਬਾਹਰ ਦੇ ਕਿਤੇ ਦੁਬਈ ਚਲੇ ਜਾਓ, ਹੋਰ ਪਾਸੇ ਚਲੇ ਜਾਓ, ਵੀ ਤੁਸੀਂ ਇੱਥੇ ਹੀ ਆ ਕੇ ਖੇ ਖਾਣੀ ਆ, ਮਤਲਬ ਬਦਨਾਮ ਵੀ ਕਰਨਾ ਵਾ। ਇੰਨੀ ਵੱਡੀ ਜਿਹੜੀ ਕਮਿਊਨਿਟੀ ਆਉਂਦੀ, ਇੰਨੀ ਸ਼ਰਧਾ ਭਾਵਨਾ ਦੇ ਨਾਲ, ਮਤਲਬ ਉਹਨਾਂ 'ਤੇ ਵੀ ਸਵਾਲੀਆ ਨਿਸ਼ਾਨ ਜਿਹੜੇ ਉਹ ਚੁੱਕੇ ਜਾਂਦੇ। ਸੋ ਖੁਦਾਰਾ ਇਹਦੇ 'ਤੇ ਥੋੜ੍ਹਾ ਜਿਹਾ ਗੌਰ ਵੀ ਕਰੋ, ਅਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਮੈਨੂੰ ਲੱਗਦਾ ਵੀ ਉਹਨਾਂ ਨੂੰ ਬੁਰੀ ਤੋਂ ਬੁਰੀ ਜਿਹੜੀ ਹੈ ਨਾ ਸਜ਼ਾ ਵੀ ਹੋਣੀ ਚਾਹੀਦੀ ਹੈ। ਹਾਂ, ਤੁਸੀਂ ਮਜ਼ਹਬ ਨੂੰ ਸਹਾਰਾ ਬਣਾ ਕੇ ਅਤੇ ਆਪਣੇ ਮਫਾਦ ਹਾਸਲ ਕਰਦੇ ਜੇ, ਅਤੇ ਇਹ ਬਿਲਕੁਲ ਵੀ ਠੀਕ ਨਹੀਂ ਹੈ।